ਪੰਜਾਬ ਪੁਲਿਸ ਦੀ ਗੱਲ ਕਰੀਏ, ਅਕਸਰ ਹੀ ਚਰਚਾਵਾਂ ਦੇ ਵਿੱਚ ਰਹਿੰਦੀ ਹੈ ਪੰਜਾਬ ਪੁਲਿਸ, ਕਿਉਂਕਿ ਫੋਰਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਘਟਨਾਵਾਂ ਬਣਦੀਆਂ, ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਤੇ ਮੀਡੀਆ ਦੇ ਵਿੱਚ ਖਬਰਾਂ ਦਾ ਹਿੱਸਾ ਬਣਦੀਆਂ। ਹੁਣ ਕਹਿੰਦੇ ਪੰਜਾਬ ਪੁਲਿਸ ਨੇ ਇੱਕ ਹੋਰ ਕਾਰਾ ਕੀਤਾ, ਪੈਰਾਸੀਟਾਮੋਲ ਦੀ ਜਿਹੜੀ ਗੋਲੀ ਹੈ ਉਹਨੂੰ ਡਰੱਗ ਹੀ ਬਣਾ ਦਿੱਤਾ ਜੀ। ਪ੍ਰਵੀਨ ਜੀ, ਪੰਜਾਬ ਪੁਲਿਸ ਦੇ ਵਿੱਚ ਸੈਂਕੜੇ ਅਫਸਰ ਚੰਗੇ ਹੋਣਗੇ, ਹਜ਼ਾਰਾਂ ਦੀ ਗਿਣਤੀ 'ਚ ਮੁਲਾਜ਼ਮ ਚੰਗੇ ਹੋਣਗੇ, ਪਰ ਜਿਹੜਾ ਤੁਹਾਡਾ ਟਰੈਕ ਰਿਕਾਰਡ ਬਣ ਜਾਂਦਾ ਨਾ ਇੱਕ ਵਾਰ, ਉਹਨੂੰ ਤੋੜਨਾ ਬਹੁਤ ਮੁਸ਼ਕਲ ਹੁੰਦਾ। ਤੇ ਜੇ ਉਹ ਟੁੱਟਦਾ ਆ ਰਿਹਾ ਹੋਵੇ ਤੇ ਇੱਕ ਅੱਧੀ ਅਜਿਹੀ ਘਟਨਾ ਮੁੜ ਕੇ ਫਿਰ ਉੱਥੇ ਲਿਆ ਕੇ ਉਸੇ ਪੈਰਾਮੀਟਰ ਤੇ ਖੜਾ ਕਰ ਦਿੰਦੀ ਹੈ। ਹਾਂਜੀ ਹਾਂਜੀ, ਬਿਲਕੁਲ। ਉਹ 80-90 ਦੇ ਦਹਾਕੇ ਦਾ ਇਹਨਾਂ ਦਾ ਜੋ ਕਾਰੇ ਕੀਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ, ਉਹ ਦਾਗ ਹੁਣ ਤੱਕ ਦੇ ਜਿਹੜੇ ਅਧਿਕਾਰੀ ਮੁਲਾਜ਼ਮ ਨੇ ਉਹਨਾਂ ਦੇ ਵਰਦੀਆਂ ਤੇ ਛੱਟੇ ਅਜੇ ਵੀ ਦਿਖਦੇ ਨੇ। ਸੋ ਉਹ ਅੱਛਾ, ਉੱਥੋਂ ਸਿੱਖਿਆ ਢੰਗ ਤਰੀਕਾ ਅਜੇ ਤੱਕ ਅੱਗੇ ਪਾਸ ਆਊਟ ਵੀ ਹੋਈ ਜਾਂਦਾ। ਉਸੇ ਚੋਂ ਉਹ ਕੜੱਤਣ, ਉਸੇ ਚੋਂ ਵਿਵਹਾਰ, ਉਸੇ ਚੋਂ ਤੁਹਾਡੀ ਉਹ ਬੋਲੀ ਉਹ ਤੁਰੀ ਆਉਂਦੀ ਆ ਉਸੇ ਤਰ੍ਹਾਂ ਦੀ। ਸੋ ਕਈ ਵਾਰ ਜਦੋਂ ਨਵੀਂ ਪਨੀਰੀ ਭਰਤੀ ਹੁੰਦੀ ਆ, ਨਵੇਂ ਮੁੰਡੇ ਕੁੜੀਆਂ ਆਉਂਦੇ ਆ, ਤਾਂ ਲੱਗਦਾ ਲੈ ਵੀ ਚੰਗਾ ਸੁਧਾਰ ਹੋਊਗਾ। ਅੱਜ ਕੱਲ੍ਹ ਟ੍ਰੈਫਿਕ ਦੇ ਵਿੱਚ ਜਾਂ ਸੜਕਾਂ ਤੇ ਜਾਂ ਥਾਣਿਆਂ 'ਚ ਜਦੋਂ ਚੰਗੀ ਤਰ੍ਹਾਂ ਬੋਲਦੇ ਨੇ ਤਾਂ ਲੱਗਦਾ ਕਿ ਲੈ ਕੁਛ ਸੁਧਰਿਆ, ਪਰ ਹੌਲੀ ਹੌਲੀ ਸਮੇਂ ਦੇ ਵਹਿਣ ਦੇ ਵਿੱਚ ਉਹ ਵੀ ਉਸੇ ਰੰਗ 'ਚ ਰੰਗ ਜਾਂਦੇ ਨੇ। ਉਹੀ ਲੈਣ ਦੇਣ, ਉਹੀ ਪ੍ਰਕਿਰਿਆ, ਸਾਰਾ ਕੁਛ ਹੋਈ ਸ਼ੁਰੂ। ਤੋ ਇਸ ਫਿਕਰ ਦੇ ਵਿੱਚੋਂ ਆਹ ਖਬਰ ਜਦੋਂ ਦੇਖੀ ਤਾਂ ਮੈਨੂੰ ਵੱਡੀ ਚਿੰਤਾ ਹੋਈ ਕਿ ਅਸੀਂ ਕਿਸ ਹੱਦ ਤੱਕ ਆ ਗਏ। ਜਿਹੜੀ ਖਾਕੀ ਰੱਖਿਆ ਲਈ ਸੀਗੀ, ਜਿਹੜੀ ਖਾਕੀ ਲੋਕਾਂ ਦੀ ਸੇਵਾ ਲਈ ਸੀ, ਉਹ ਇਸ ਲਈ ਪੈਰਾਸੀਟਾਮੋਲ ਦੀ ਗੋਲੀ ਨੂੰ ਡਰੱਗ ਬਣਾਉਂਦੀ ਆ ਕਿਉਂਕਿ ਇੱਕ ਪੰਜਾਬ ਪੁਲਿਸ ਦੇ ਅਧਿਕਾਰੀ ਨੂੰ ਇੱਕ ਬੰਦੇ ਨੇ ਗੱਡੀ ਲੰਘਾਉਣ ਲਈ ਰਾਹ ਨਹੀਂ ਛੱਡਿਆ। ਮਤਲਬ ਉਹਦੇ ਹਾਰਨ ਮਾਰਨ ਤੋਂ ਪਹਿਲਾਂ ਉਹਨੂੰ ਰਾਹ ਦੇਣਾ ਜ਼ਰੂਰੀ ਹੈ। ਜੇ ਉਹਨੂੰ 2 ਸਕਿੰਟ 3 ਸਕਿੰਟ ਪਿੱਛੇ ਲੱਗ ਕੇ ਤੁਰਨਾ ਪੈ ਜਾਵੇ ਤਾਂ ਉਹਨੂੰ ਮਨਜ਼ੂਰ ਨਹੀਂ। ਇਹ ਘਟਨਾ 24 ਜੂਨ ਦੀ ਹੈ ਜੀ। 24 ਜੂਨ ਨੂੰ ਕਪੂਰਥਲੇ ਦਾ ਇੱਕ ਵਿਅਕਤੀ ਨੇ ਇੱਕ ਪੁਲਿਸ ਅਧਿਕਾਰੀ ਦੀ ਗੱਡੀ ਨੂੰ ਰਾਹ ਦੇਣ 'ਚ ਦੇਰੀ ਕਰਤੀ ਤੇ ਨਤੀਜਾ ਇਹਨਾਂ ਨੇ ਉਹਨੂੰ ਚੱਕ ਲਿਆ। ਠੀਕ ਹੈ ਜੀ। ਤੇ ਚੱਕ ਕੇ 2 ਦਿਨ ਨਜਾਇਜ਼ ਤੌਰ ਤੇ ਬਿਨਾਂ ਕਾਗਜ਼ ਪੱਤਰਾਂ ਦੇ, ਬਿਨਾਂ ਕੁਛ ਕੱਟਿਆਂ ਪੱਟਿਆਂ ਉਹਦੇ ਨਾਂ ਪਾਇਆ, ਉਹਨੂੰ ਅੰਦਰ ਰੱਖਿਆ। ਉਹ ਤੋਂ ਬਾਅਦ 26 ਜੂਨ ਨੂੰ ਜਾ ਕੇ ਉਹਦੇ ਉੱਪਰ ਪਰਚਾ ਦਰਜ ਕੀਤਾ ਤੇ ਪਰਚਾ ਫਿਰ NDPS ਐਕਟ ਦੇ ਤਹਿਤ ਕਿ ਜੀ ਇਹਦੇ ਕੋਲੋਂ ਨਸ਼ੇ ਦੀ ਗੋਲੀ ਬਰਾਮਦ ਹੋਈ ਹੈ ਜੀ, ਤੇ ਉਸ ਤਹਿਤ ਉਹਦੇ ਤੇ ਕਾਰਵਾਈ ਪਾਈ, ਉਹਨੂੰ ਅੰਦਰ ਸਿੱਟਿਆ। ਉਸ ਤੋਂ ਬਾਅਦ ਜ਼ਮਾਨਤ 'ਚ ਅੜਿੱਕਾ, ਫਿਰ ਉਹ 2-2.5 ਮਹੀਨੇ ਬਾਅਦ ਉਹਦੀ ਜ਼ਮਾਨਤ ਹੁੰਦੀ ਹੈ। ਉਸ ਤੋਂ ਬਾਅਦ ਉਹ ਹਾਈ ਕੋਰਟ ਜਾਂਦਾ ਹੈ। ਤੇ ਇਹ ਸਭ ਦੇ ਦਰਮਿਆਨ ਜੋ ਚੰਗਾ ਹੋਇਆ ਉਹ ਸਿਰਫ ਇੰਨਾ ਸੀ ਕਿ ਜਿਹੜੀ ਲੈਬ ਦੇ ਵਿੱਚੋਂ ਟੈਸਟਿੰਗ ਲਈ ਗਈ, ਉੱਥੇ ਉਹਨਾਂ ਨੇ ਦੱਸਿਆ ਕਿ ਭਰਾਵਾ ਇਹ ਤਾਂ ਪੈਰਾਸੀਟਾਮੋਲ ਦੀ ਗੋਲੀ ਸੀ। ਇੰਨਾ ਸ਼ੁਕਰ ਹੈ ਕਿ ਪਤੰਦਰਾਂ ਨੇ ਗੋਲੀ ਨਹੀਂ ਬਦਲਤੀ, ਨਹੀਂ ਤਾਂ ਇੱਥੇ ਆ ਵੀ ਕੁਝ ਹੋ ਜਾਂਦਾ। ਬਹੁਤ ਕੁਝ ਹੋ ਜਾਂਦਾ, ਬਹੁਤ ਕੁਝ। ਇੱਥੇ ਤਾਂ ਫੜੀ ਮਤਲਬ ਕਿ ਭੁੱਕੀ ਹੁੰਦੀ ਹੈ ਤੇ ਅਦਾਲਤ ਜਦੋਂ ਬੋਰੀ ਝਾੜੋ ਤਾਂ ਪਤਾ ਲੱਗਦਾ ਜੀ ਉਹ ਤਾਂ ਤੂੜੀ ਭਰੀ ਆ 'ਚ, ਹੈ ਨਾ। ਤੇ ਕਿੰਨਾ ਕੁਝ ਬਦਲ ਦਿੰਦੇ ਸਭ ਨੂੰ ਪਤਾ, ਦਾਰੂ ਚੂਹੇ ਪੀ ਗਏ ਜੀ, ਹੈ ਨਾ। ਸੋ ਇਹ ਕੁਝ ਵੀ ਹੋ ਜਾਂਦਾ ਇੱਥੇ। ਸੋ ਇਸ ਲਈ ਪਰ ਉਹ ਰਿਪੋਰਟ ਤੇ ਉਸ ਬੰਦੇ ਦੀ ਅਗਾਂਹ ਜਾ ਕੇ ਕੀਤੀ ਅਪੀਲ ਨੇ, ਉਹ ਸਾਰੀ ਪ੍ਰਕਿਰਿਆ, ਉਹਨੇ ਕਿਹਾ ਕਿ ਵੀ ਮੈਨੂੰ ਝੂਠਾ ਅੰਦਰ ਰੱਖਿਆ, ਮੇਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ, ਮੈਨੂੰ ਜ਼ਮਾਨਤ ਲੈਣ 'ਚ ਅੜਿੱਕਾ ਆਇਆ, ਮੇਰੀ ਆ ਰਿਪੋਰਟ ਦੇ ਬਾਵਜੂਦ ਵੀ ਮੈਨੂੰ ਜ਼ਮਾਨਤ ਨਹੀਂ ਲੈਣ ਦਿੱਤੀ ਗਈ। ਸੋ ਆਖਰ 2.5-3 ਮਹੀਨਿਆਂ ਬਾਅਦ ਉਹ ਬੰਦਾ ਬਾਹਰ ਆਇਆ ਤੇ ਉਹਨੇ ਆ ਕੇ ਫਿਰ ਜਦੋਂ ਹਾਈ ਕੋਰਟ 'ਚ ਪਟੀਸ਼ਨ ਪਾਈ ਤੇ ਉਹਦੇ ਪਰ ਮੁੜ ਕੇ ਸੁਣਵਾਈ ਹੋਈ ਤੇ ਉਹ ਸਾਰੀ ਘੋਖ ਹੋਈ ਤੇ ਪੁਲਿਸ ਦਾ ਚਿਹਰਾ ਬੇਨਕਾਬ ਹੋ ਗਿਆ। ਤੇ ਮਾਣਯੋਗ ਅਦਾਲਤ ਨੇ ਇੱਕ ਤਾਂ ਸਪਸ਼ਟ ਕਿਹਾ ਕਿ ਕਾਗਜ਼ਾਂ 'ਚੋਂ ਇਸ ਬੰਦੇ ਦਾ ਨਾਮ ਹਟਾਇਆ ਜਾਵੇ। ਠੀਕ ਹੈ ਜੀ। ਕਿਉਂਕਿ ਰਿਕਾਰਡ 'ਚ ਚੜ ਗਿਆ ਫਿਰ ਤੁਹਾਡੇ, ਨਹੀਂ ਤਾਂ ਇੱਕ ਵਾਰ ਉਹਦੇ ਵਿੱਚ ਉਹਦਾ ਨਾਮ ਖਾਰਜ ਕੀਤਾ ਜਾਵੇ। ਦੂਸਰਾ ਉਹਨਾਂ ਨੇ ਕਿਹਾ ਕਿ ਇਸ ਨੂੰ 2 ਲੱਖ ਮੁਆਵਜ਼ਾ ਦਿੱਤਾ ਜਾਵੇ ਤੇ ਉਹ ਮੁਆਵਜ਼ੇ ਦੀ ਰਾਸ਼ੀ ਜਿਹੜੀ 2 ਲੱਖ ਹੈ ਉਹ 50% ਉਹ ਐਸਆਈ ਦਊਗਾ ਜਿਹਨੇ ਸਾਰਾ ਕਾਰਾ ਕੀਤਾ, ਉਹਦੀ ਤਨਖਾਹ 'ਚੋਂ ਕੱਟੀ ਜਾਊਗੀ 50%। ਸੋ ਇਸ ਤਰ੍ਹਾਂ ਅਦਾਲਤ ਦੇ ਫੈਸਲੇ ਤੋਂ ਬਾਅਦ ਇਹ ਖਬਰ ਹੁਣ ਸਾਹਮਣੇ ਆਈ ਤੇ ਆਪਾਂ ਇਹ ਪ੍ਰਚਾਰ ਕਰ ਰਹੇ। ਪਰ ਪੁਲਿਸ ਦਾ ਰਵੱਈਆ ਕਿਹੋ ਜਿਹਾ, ਢੰਗ ਤਰੀਕਾ ਕਿਹੋ ਜਿਹਾ। ਆ ਲੰਘੇ 2 ਦਿਨ ਦੀ ਘਟਨਾ ਹੈ, ਫਿਰੋਜ਼ਪੁਰ ਫਾਜ਼ਿਲਕਾ ਰੋਡ ਦੇ ਉੱਤੇ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਕੰਡਕਟਰ ਆਪਣੀ ਡਿਊਟੀ ਪੂਰੀ ਕਰਕੇ ਪੈਟਰੋਲ ਪੰਪ ਤੇ ਬੱਸ ਖੜੀ ਕਰ ਢਾਬੇ ਤੇ ਰੋਟੀ ਖਾਣ ਚਲੇ ਗਏ ਤੇ ਜਦ ਰੋਟੀ ਖਾ ਕੇ ਵਾਪਸ ਆਏ ਉਹਨਾਂ ਦੀ ਬੱਸ ਚੋਰੀ ਹੋ ਗਈ ਜੀ। ਤੇ ਜਿਹੜਾ ਬੰਦੇ ਨੇ ਬੱਸ ਚੋਰੀ ਕੀਤੀ ਉਹਦਾ ਪੁਰਾਣਾ ਰਿਕਾਰਡ ਇਹ ਕਹਿੰਦਾ ਸੀਗਾ ਕਿ ਬਈ ਉਹ ਨਾ ਬੱਸਾਂ ਚੋਂ, ਸਰਕਾਰੀ ਬੱਸਾਂ ਚੋਂ, ਰੋਡਵੇਜ਼ ਦੀਆਂ ਬੱਸਾਂ ਚੋਂ, ਡਿਪੂਆਂ 'ਚ ਖੜੀਆਂ, ਥਾਵਾਂ ਤੇ ਖੜੀਆਂ ਬੱਸਾਂ ਚੋਂ ਬੈਟਰੀਆਂ ਤੇ GPS ਚੋਰੀ ਕਰ ਲੈਂਦਾ ਸੀ। ਤੇ ਉਹ ਚੋਰੀ ਕਰਦਿਆਂ ਇੱਕ ਵਾਰ ਫੜਿਆ ਗਿਆ ਤਾਂ ਮਾਮਲਾ ਥਾਣੇ ਗਿਆ। ਥਾਣੇ ਜਾਣ ਤੇ ਜਦੋਂ ਪਤਾ ਲੱਗਿਆ ਉਹਦਾ ਪਿਓ ਐਸਆਈ ਸੀ ਤੇ ਥਾਣੇ ਵਾਲਿਆਂ ਨੇ ਸਮਝਾ ਕੇ ਏਦਾਂ ਹੀ ਮਾਮਲਾ ਛੱਡਤਾ। ਕਿਉਂ ਲੱਗਿਆ ਕਿ ਲੈ ਜੇ ਮੇਰਾ ਪਿਓ ਥਾਣੇਦਾਰ ਲੱਗਿਆ ਤੇ
ਮੇਰੀ ਤਾਂ ਹੁਣ ਬੈਟਰੀਆਂ ਚੋਰੀ ਤੇ ਨਹੀਂ ਕੋਈ ਕਾਰਵਾਈ, ਤੇ ਬੱਸ ਚੋਰੀ ਤੇ ਕੀ ਹੋਊਗੀ, ਪਤੰਦਰ ਨੇ ਬੱਸ ਚੋਰੀ ਕਰ ਲਈ ਤੇ ਹੁਣ ਉਹ ਫੜਿਆ ਗਿਆ। ਸੋ ਇਸ ਲਈ ਇਹ ਵਰਦੀ ਦੀ ਧੌਂਸ ਤੇ ਵਰਦੀ ਵਾਲਿਆਂ ਦੀ ਧੌਂਸ ਇਹ ਆਪਣੇ ਆਪ ਸਵਾਲ ਪੈਦਾ ਕਰ ਰਹੀ ਹੈ ਕਿ ਅਸੀਂ ਅਜੇ ਵੀ ਲੋਕ ਸੇਵਾ ਲਈ ਇਹ ਵਰਦੀ ਨਹੀਂ ਪਾਉਂਦੇ, ਅਸੀਂ ਕਿਸੇ ਸਥਿਤੀ ਤੱਕ ਆ ਗਏ ਤੇ ਉਹ ਜਿਹੜੇ ਇਹਦੇ ਵਿੱਚ ਚੰਗਾ ਕੰਮ ਕਰਦੇ ਨੇ ਫਿਰ ਉਹ ਵੀ ਉਸ ਕੈਟਾਗਰੀ 'ਚ ਖੜੇ ਹੋ ਜਾਂਦੇ ਨੇ, ਉਹਨਾਂ ਲਈ ਵੀ ਇਹ ਬਦਨਾਮੀ ਦਾ ਕਾਰਨ ਬਣ ਜਾਂਦੀ ਹੈ। ਤੁਸੀਂ ਇਹ ਦੇਖੋ ਸ਼ਰਮਾ ਜੀ ਵੀ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ, ਲੋਕਾਂ ਨੂੰ ਵੈਸੇ ਵੀ ਹੱਕ ਅਧਿਕਾਰਾਂ ਦਾ ਪਤਾ ਹੈ, ਪਰ ਉਹਨਾਂ ਦੌਰ ਦੇ ਵਿੱਚ ਕੀ ਹੁੰਦਾ ਹੋਊਗਾ ਜਦੋਂ ਲੋਕਾਂ ਕੋਲ ਨਾ ਸੋਸ਼ਲ ਮੀਡੀਆ ਸੀ ਨਾ ਹੱਕਾਂ ਅਧਿਕਾਰਾਂ ਦਾ ਪਤਾ ਸੀ। ਇਹਦਾ ਇੱਥੋਂ ਫਿਰ ਇਹ ਵੀ ਸਾਬਤ ਹੁੰਦਾ ਨਾ ਵੀ ਵਰਦੀ ਦੀ ਧੌਂਸ ਅੱਜ ਨਹੀਂ, ਕਿੰਨੇ ਚਿਰਾਂ ਤੋਂ ਹੀ ਲੋਕ ਜਮਾਉਂਦੇ ਆ ਰਹੇ ਨੇ ਜਿਹੜੇ ਕਿ ਗਲਤ ਆਨਸਰ ਦੇ ਕਿਸੇ ਦੇ ਵਰਦੀ ਪੈ ਗਈ। ਚਲੋ ਕੋਈ ਚੰਗੇ ਬੰਦੇ ਵੀ ਇਹ ਤਾਂ ਅੰਗਰੇਜ਼ਾਂ ਦੇ ਰਾਜ 'ਚ ਵੀ ਅਸੀਂ ਵਰਦੀ ਦੀ ਧੌਂਸ ਦੇਖੀ ਆ। ਹਾਂਜੀ ਬਿਲਕੁਲ।